व्यूअर्स वेलकम बैक ना प्रोग्राम। सो व्यूअर्स गलबात करन जा रहे हैं कि वैसटਰਨ ਆਸਟ੍ਰੇਲੀਆ ਦੀ ਸਵਾਨ ਸਿਟੀ ਵੱਲੋਂ ਸਿਟੀ ਕੌਂਸਲ ਦੇ ਇਕੱਠ ਵਿੱਚ ਸਿੱਖ ਡੈਲੀਗੇਸ਼ਨ ਨੂੰ ਇਨਵਾਈਟ ਕੀਤਾ ਗਿਆ ਔਰ ਇਸ ਮੌਕੇ ਸਿੱਖਾਂ ਨਾਲ ਜੋ ਕੁਝ ਇੰਟਰਨੈਸ਼ਨਲ ਲੈਵਲ ਤੇ ਭਾਰਤੀ ਸਟੇਟ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੀ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਔਰ ਡਾਇਸਪੋਰਾ ਸਿੱਖਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਲੋਕਲ ਜਿਹੜੇ ਪੋਲਿਟਿਕਸ ਵਿੱਚ ਹਿੱਸਾ ਲੈਣ। ਯਾਦ ਰਹੇ ਸਵਾਨ ਸਿਟੀ ਵਿੱਚ ਗੁਰਸਿੱਖ ਜਗਦੀਪ ਸਿੰਘ ਸੰਧੂ ਕੌਂਸਲਰ ਵਜੋਂ ਸੇਵਾ ਜਿਹੜੇ ਨੇ ਉਹ ਨਿਭਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਜਿਹੜੇ YouTube ਦੇ ਮੈਸੇਜ ਐਂਡ Facebook ਤੇ ਜਿਹੜੇ ਮੈਸੇਜ ਨੇ ਉਹ ਵੀ ਅਸਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਤੋਂ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਅਸੀਂ ਖਾਲਿਸਤਾਨੀ ਸਟਰਗਲ ਔਰ ਡਾਇਸਪੋਰਾ 'ਚ ਸਾਡੀ ਡਾਇਸਪੋਰਾ ਸਿੱਖ ਕਮਿਊਨਿਟੀ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਇਸ ਮੂਵਮੈਂਟ ਨੂੰ ਅੱਗੇ ਤੋਰਨ 'ਚ ਦਾ ਜ਼ਿਕਰ ਕਰਦੇ ਹਾਂ, ਤੇ ਆਸਟ੍ਰੇਲੀਆ ਨੇ ਆਪਣੇ ਮੈਰਿਟ ਦੇ ਬੇਸਡ ਆਪਣੀ ਥਾਂ ਅਮਰੀਕਾ, ਕੈਨੇਡਾ ਔਰ UK ਦੇ ਬਰਾਬਰ ਲਿਆ ਕੇ ਖੜੀ ਕਰ ਦਿੱਤੀ ਹੈ। ਅੱਛਾ, ਇਹ ਵੀ ਠੀਕ ਹੈ ਕਿ ਆਬਾਦੀ ਬੜੀ ਤੇਜ਼ੀ ਨਾਲ ਵਧੀ ਹੈ। ਇਸ ਵੇਲੇ 500,000 ਤੋਂ ਜ਼ਿਆਦਾ ਸਿੱਖ ਹਾਲਾਂ ਬਹੁਤ ਸਾਰੇ ਸੈਂਸਸ 'ਚ ਆਪਣੇ ਆਪ ਨੂੰ ਲਿਖਾਉਣਾ ਹੀ ਨਹੀਂ ਪਸੰਦ ਕਰਦੇ। ਅਦਰਵਾਈਜ਼ ਮੇਰਾ ਖਿਆਲ ਹੈ ਵੀ ਅਗਲੇ 2-3 ਸਾਲਾਂ 'ਚ ਮਿਲੀਅਨ ਦੇ ਨੇੜੇ ਤੇੜੇ ਆਸਟ੍ਰੇਲੀਆ ਦੇ ਵਿੱਚ ਵੀ ਸਿੱਖਾਂ ਦੀ ਆਬਾਦੀ ਹੋਏਗੀ। ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟ ਵੀ ਕਰੋ, ਜਿੱਥੇ ਤੁਸੀਂ ਹੈਗੇ ਹੋ ਵੋਟ ਬਣਾਓ, ਵੋਟ ਕਰੋ ਔਰ ਸੈਂਸਸ ਦੇ ਵਿੱਚ ਵੀ ਆਪਣਾ ਨਾਂ ਲਿਖਾਓ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਆਸਟ੍ਰੇਲੀਆ ਨੇ ਤਿੰਨੋਂ ਥਾਵਾਂ ਦੇ ਉੱਤੇ ਹੀ ਮੈਲਬਰਨ, ਬ੍ਰਿਸਬੇਨ ਔਰ ਸਿਡਨੀ 'ਚ ਕਾਮਯਾਬੀ ਨਾਲ ਖਾਲਿਸਤਾਨ ਰੈਫਰੈਂਡਮ, ਇਹਦੇ ਬਾਵਜੂਦ ਹਿੰਦੂ ਤਵੀਆਂ ਦਾ ਦਬਾਅ, ਪ੍ਰੈਸ਼ਰ, ਮੋਦੀ ਦਾ 1-to-1 ਪ੍ਰਾਈਮ ਮਿਨਿਸਟਰ ਦੇ ਨਾਲ ਰਾਬਤਾ, ਆਸਟ੍ਰੇਲੀਆ ਦੇ ਜੁੜੇ ਇੰਟਰਸਟ, ਕੁਆਡ ਦਾ ਮੈਂਬਰ ਇੰਡੀਆ ਆਸਟ੍ਰੇਲੀਆ ਦਾ ਹੋਣਾ ਔਰ ਇਸ ਲੈਵਲ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਦੇ ਬਾਵਜੂਦ ਆਸਟ੍ਰੇਲੀਆ 'ਚ ਸਿੱਖਾਂ ਨੇ ਜਿਵੇਂ ਮੈਂਬਰ ਪਾਰਲੀਮੈਂਟ ਉਹਨਾਂ ਦੇ ਹੱਕ 'ਚ ਆ ਕੇ ਭੁਗਤੇ, ਫਾਰਮਰ ਐਜੀਟੇਸ਼ਨ ਵੇਲੇ ਵੀ, ਹੁਣ ਦੇ ਵੇਲੇ ਵੀ, ਔਰ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਔਰ ਉਹਦੇ 'ਚ ਵੀ ਜਿਵੇਂ ਮੈਂ ਸੌਫਟ ਪਾਵਰ ਦੀ ਗੱਲ ਕਰਦਾ, ਉਹ ਫਲੱਡ ਹੋਣ, ਵਾਈਲਡ ਫਾਇਰਸ ਹੋਣ ਜਾਂ COVID-19 ਹੋਏ, ਸਿੱਖਾਂ ਦਾ ਇਮੇਜ ਬਹੁਤ ਚੰਗੇ ਤਰੀਕੇ ਨਾਲ ਉੱਭਰਿਆ। ਔਰ ਉਹਦੇ 'ਚ ਈਵਨ ਵਿਦਿਨ ਦਾ ਸਿਸਟਮ ਵੀ, ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੀ ਕਿਰਪਾਨ ਦੇ ਮਾਮਲੇ 'ਚ ਯੂਨੀਕ ਵਿਕਟਰੀ ਹੈ ਜਿਹੜੀ ਹੈ ਸੁਪਰੀਮ ਕੋਰਟ 'ਚ ਉਹਨਾਂ ਦੀ ਸਟੇਟ ਦੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਔਰ ਹੁਣ ਹਿੰਦੂ ਤਵੀ ਰੈਟਲ ਵੀ ਨੇ ਬਹੁਤ ਸਾਰੇ। ਔਰ ਇੱਕ ਖਬਰ ਜਿਹੜੀ ਇਸ ਹਵਾਲੇ ਨਾਲ ਆਈ ਕਿ ਇੱਕ ਲਾਡੀ ਲਾਹੌਰੀਆ ਨਾਂ ਦਾ ਬੰਦਾ ਜਿਹੜਾ ਕਿ ਕਾਫੀ ਐਕਟਿਵ ਹੈ ਟਿਕਟੌਕ ਦੇ ਉੱਤੇ ਵੀ, ਔਰ ਉਹ ਇਹਨਾਂ ਨੂੰ ਚੈਲੰਜ ਕਰਦਾ ਹੈ ਹਿੰਦੂ ਤਵੀਆਂ ਦੇ ਪਖੰਡ ਜਾਲ ਨੂੰ ਔਰ ਖਾਲਿਸਤਾਨ ਦੀ ਵੀ ਐਡਵੋਕੇਸੀ ਕਰਦਾ। ਉਹ ਉਬਰ ਲੈ ਕੇ ਜਦੋਂ ਇਹ ਮੈਲਬਰਨ ਦੀ ਘਟਨਾ ਆਪਣੇ ਘਰ ਪਹੁੰਚਦਾ ਹੀ ਹੈ ਤੇ 4 ਜਿਹੜੇ ਹਿੰਦੂ ਤਵੀ ਨੇ ਉਹ ਅੱਡ 2 ਕਾਰਾਂ 'ਚ ਆ ਕੇ ਉਸ ਦੀ ਇੰਨੀ ਕੁ ਮਾਰ ਕੁਟਾਈ ਕਰਦੇ ਨੇ। ਈਵਨ ਉਬਰ ਦਾ ਡਰਾਈਵਰ ਵੀ ਜ਼ਖਮੀ ਹੋ ਜਾਂਦਾ ਹੈ। ਉਹਨਾਂ ਦੇ ਨੈਸ਼ਨਲ ਮੀਡੀਆ ਦੇ ਉੱਤੇ, ਉਹਨਾਂ ਦੇ ਜਿਹੜਾ ਮੀਡੀਆ ਉਹਦੇ 'ਚ ਵੀ ਇਹ ਖਬਰ ਚੱਲੀ ਔਰ ਉਹਦੇ 'ਚ ਕਿਉਂਕਿ ਉਹ ਸਾਹਮਣੇ ਵੀ ਨਾ ਆਉਂਦੀ, ਉਹ ਵੀਡੀਓ ਵੀ ਉਹੀ ਹਿੰਦੂ ਤਵੀ ਬਣਾ ਰਹੇ ਨੇ ਔਰ ਉਹੀ ਉਹਨੂੰ ਕਰ ਰਹੇ ਨੇ। ਹੁਣ ਇਹ ਉਹਨਾਂ ਦੀ ਇਨਵੈਸਟੀਗੇਸ਼ਨ ਦੇਖੇਗੀ ਕੌਣ ਨੇ। ਇਹ ਵੀ ਕਿਹਾ ਜਾਂਦਾ ਕਿ ਉਹ ਸਿਡਨੀ ਤੋਂ ਆਏ ਜਾਂ ਦੂਜੇ ਆਏ, ਕੌਣ ਸੀ। ਲੇਕਿਨ ਇਹ ਹੈ ਕਿ ਵੀ ਉਹਨਾਂ ਨੇ ਜਿਹੜੇ ਇਹ ਵਾਇਲੈਂਟ ਰਿਐਕਸ਼ਨ ਹੈ ਉਹ ਕਰਨਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਡਿਊਰਿੰਗ ਰੈਫਰੈਂਡਮ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਜਿਵੇਂ ਆ ਕੇ। ਲੇਕਿਨ ਇੱਕ ਪਾਸਾ ਤਾਂ ਇਹ ਹੈ ਕਿ ਬਈ ਇਹਦੇ 'ਚ ਵੀ ਸਾਨੂੰ ਜ਼ਾਬਤੇ 'ਚ ਰਹਿ ਕੇ ਆਪਣਾ ਕੇਸ ਪ੍ਰੈਜ਼ੈਂਟ ਕਰਨ ਦੀ ਲੋੜ ਹੈ, ਬਿਲਕੁਲ ਵਾਇਲੈਂਸ ਦੀ ਲੋੜ ਨਹੀਂ। ਪਰ ਲੌਂਗ ਟਰਮ, ਕਿਉਂਕਿ ਇਹ ਜਿਹੜੀ ਐਕਸ਼ਨ ਰਿਐਕਸ਼ਨ ਪੋਲੀਟਿਕਸ ਹੈ ਇਹ ਤਾਂ ਵਕਤੀ ਹੁੰਦੀ ਹੈ। ਲੌਂਗ ਟਰਮ ਜੇ ਜਦੋਂ ਅਸੀਂ ਯਹੂਦੀਆਂ ਤੋਂ ਸਿੱਖਣ ਦੀ ਗੱਲ ਕਰਦੇ ਹਾਂ ਜਾਂ ਲੌਬੀ ਦੀ ਗੱਲ ਕਰਦੇ ਹਾਂ, ਤੇ ਸਾਨੂੰ ਉੱਥੇ ਹੋਣਾ ਹੋਏਗਾ ਜਿੱਥੇ ਲਾਅ ਬਣਦੇ ਨੇ, ਜਿੱਥੇ ਡਿਸੀਜਨ ਹੁੰਦੇ ਨੇ, ਜਿੱਥੇ ਓਪੀਨੀਅਨ ਹੁੰਦੇ ਨੇ। ਔਰ ਉਹਦੇ ਲਈ ਜਿਵੇਂ ਇੱਕ ਬੜੇ ਮਸ਼ਹੂਰ ਸ਼ਾਇਦ ਚਰਚਲ ਦੀ ਕੋਟ ਹੈ ਕਿ ਕਿਹਦੀ ਹੈ ਕਿ ਆਲ ਪੋਲੀਟਿਕਸ ਇਜ਼ ਲੋਕਲ, ਕਿ ਵੀ ਪੋਲੀਟਿਕਸ ਦਾ ਤੁਸੀਂ ਭਾਵੇਂ ਗਲੋਬਲ ਲੈਵਲ ਦੀ ਤੁਹਾਡੀ ਰੈਕਗਨੀਸ਼ਨ ਹੋਵੇ ਪਰ ਤੁਹਾਡੀ ਆਪਣੀ ਕਨਸਟੀਚੁਐਂਸੀ, ਆਪਣੇ ਘਰ ਤੋਂ ਤੁਹਾਡੀ ਗੱਲ ਸ਼ੁਰੂ ਹੁੰਦੀ ਹੈ ਔਰ ਉਹ ਤੁਹਾਡੀ ਉੱਥੋਂ ਹੀ ਸਾਰਾ ਪਾਰਟ ਹੁੰਦਾ। ਸੋ ਇਹ ਅਸੀਂ ਹਮੇਸ਼ਾ ਹੀ ਐਨਕਰੇਜ ਕਰਦੇ ਹਾਂ ਕਿ ਵੀ ਜਿੱਥੇ ਜਿੱਥੇ ਵੀ ਕੋਈ ਸਿਟੀ ਕੌਂਸਲਸ ਨੇ, ਕੋਈ ਉਸ ਲੈਵਲ ਦੇ ਉੱਤੇ ਇਨਵੋਲਵਮੈਂਟ ਹੋਏ, ਸਾਡੇ ਕੌਂਸਲਰ, ਫਿਰ ਮੇਅਰ, ਫਿਰ ਅਸੈਂਬਲੀਮੈਨ, ਸੈਨੇਟਰ, ਫਿਰ ਕਾਂਗਰਸਮੈਨ, ਵੂਮਨ, ਅਮਰੀਕਨ ਸਿਸਟਮ ਦੀ ਗੱਲ ਕਰ ਰਹੇ ਹਾਂ, ਬਾਕੀਆਂ 'ਚ ਵੀ, ਕਿਉਂਕਿ ਅੱਗੇ ਉਹੀ ਜਾਂਦਾ ਜਿਹੜਾ ਗ੍ਰਾਸ ਰੂਟ ਲੈਵਲ ਤੋਂ ਕੰਮ ਕਰ। ਬਹੁਤ ਰੇਅਰ ਹੁੰਦਾ ਹੈ ਕਿ ਬਈ ਟਰੰਪ ਵਰਗਾ ਜਿਹਨੇ ਕਦੇ ਡੌਗ ਕੈਚਰ ਦੀ ਚੋਣ ਵੀ ਨਾ ਲੜੀ ਹੋਏ ਸਿੱਧਾ ਪ੍ਰੈਜ਼ੀਡੈਂਟ ਲਈ ਆ ਜਾਏ, ਪਰ ਉਸ ਤੋਂ ਪਹਿਲਾਂ ਉਹਨਾਂ ਇੱਥੇ ਧਨ ਦਾ ਵੀ ਇੱਕ ਰੋਲ ਹੁੰਦਾ ਹੈ। ਪਰ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਫੈਲੋ ਕਮਿਊਨਿਟੀਜ਼ ਦੇ ਨਾਲ ਵੀ
ਫੈਲੋ ਸਿਟੀਜ਼ਨਸ ਨਾਲ ਵੀ, ਕਿਉਂਕਿ ਇਸ ਸੁਸਾਇਟੀ 'ਚ ਘੱਟੋ ਘੱਟ ਜਸਟਿਸ ਲਵਿੰਗ ਲੋਕ ਨੇ, ਉਹਨਾਂ ਦੇ ਨਾਲ ਰਾਬਤਾ ਕਰੀਏ। ਔਰ ਮੈਨੂੰ ਇਹ ਪ੍ਰੈਸ ਰਿਲੀਜ਼ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਮਿਲੀ ਹੈ। ਖੁਸ਼ੀ ਦੀ ਗੱਲ ਹੈ ਕਿ ਸਵਾਨ ਸਿਟੀ, ਔਰ ਜਦੋਂ ਅਸੀਂ ਸਵਾਨ ਸਿਟੀ ਕਹਿੰਦੇ ਹਾਂ, ਇਹ ਇੱਕ ਛੋਟਾ ਸ਼ਹਿਰ ਨਹੀਂ ਹੈ, ਲਗਭਗ 1.5 ਲੱਖ ਦੇ ਕਰੀਬ ਇਹਦੀ ਆਬਾਦੀ ਹੈ, ਜਿਹਦੇ 'ਚੋਂ 55,000 ਵੋਟਰ ਨੇ। ਔਰ ਸਿੱਖਾਂ ਦੀ ਵੀ ਖਾਸੀ ਪਾਪੂਲੇਸ਼ਨ ਜਿਹੜੀ ਹੈ, ਆਲਮੋਸਟ 9,000 ਦੇ ਕਰੀਬ ਸਿੱਖ ਇਸ ਦੇ ਵਿੱਚ ਰਹਿੰਦੇ ਨੇ। ਔਰ 11,200 ਪੰਜਾਬੀ ਸਪੀਕਿੰਗ ਨੇ। ਇਹਦਾ ਮਤਲਬ ਇਹ ਹੈ ਕਿ ਆਲਮੋਸਟ 3-4 ਹਜ਼ਾਰ ਸਾਡੇ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਭਰਾ ਭੈਣਾਂ ਵੀ ਨੇ। ਔਰ ਇਹ ਜਿਹੜੀ ਹੈ ਸਿੱਖ ਪਾਪੂਲੇਸ਼ਨ ਦੀ ਗਰੋਥ ਆਲਮੋਸਟ 2% ਦੇ ਰੇਟ ਨਾਲ ਹੋ ਰਹੀ। ਹੁਣ ਇਹ ਵੇਰਵਾ ਮੈਂ ਇਸ ਲਈ ਦਿੱਤਾ ਹੈ ਕਿ ਵੀ ਜੇ ਤੁਸੀਂ ਇਹ ਸਾਰੇ ਦੇ ਵਿੱਚ ਆਪਣੀ ਠੀਕ ਤਰੀਕੇ ਦੇ ਨਾਲ ਆਪਣੇ ਕਾਰਡ ਖੇਡੋ, ਕਿਉਂਕਿ ਜੇ ਅਸੀਂ ਪੰਜਾਬੀ ਸਪੀਕਿੰਗ ਦੂਸਰੇ ਪਾਸੇ ਨੇ, ਇੱਧਰ ਉਹਨਾਂ ਦੀ ਵੋਟ ਬੈਂਕ ਨੂੰ ਜਿਹੜਾ ਗਾਰਨਰ ਕਰੀਏ, ਵਿਦਨ ਦਾ ਸਿਸਟਮ ਕਰੀਏ, ਤੇ ਕਾਫੀ ਤੁਸੀਂ ਇਨਫਲੂਐਂਸ ਕਰ ਸਕਦੇ ਹੋ। ਔਰ ਆਲਰੇਡੀ ਜਿਹੜੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਵਾਨ ਸਿਟੀ ਦੇ ਵਿੱਚ 12 ਕਾਉਂਸਲਰ ਨੇ, ਔਰ ਉਹਨਾਂ ਚੋਂ ਜਗਦੀਪ ਸਿੰਘ ਸੰਧੂ ਜਿਹੜੇ ਨੇ ਉਹ ਪੂਰੇ ਗੁਰਸਿੱਖ ਔਰ ਪੰਥਕ ਭਾਵਨਾ ਵਾਲੇ, ਸਾਡੇ ਰੈਗੂਲਰ ਵਿਊਅਰ ਵੀ ਨੇ TV 84 ਤੇ ਉਹਨਾਂ ਦਾ ਕਮੈਂਟ ਹੁੰਦਾ, ਉਹ ਵੀ ਕਾਉਂਸਲਰ ਨੇ। ਸੋ ਇਹ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਇਵੇਂ ਹੀ ਹੁੰਦਾ, ਤੁਹਾਨੂੰ ਬ੍ਰੌਡਰ ਅਲਾਈਅੰਸ ਵੀ ਬਣਾਉਣੇ ਪੈਂਦੇ ਨੇ। ਕਈ ਵਾਰ ਤੁਹਾਨੂੰ ਕਿਸੇ ਦੇ ਹੱਕ 'ਚ ਵਿਦਡਰਾ ਵੀ ਕਰਨਾ ਪੈਂਦਾ ਹੈ, ਕਿਉਂਕਿ ਜਿੱਥੇ ਤੁਸੀਂ ਬਿਲਕੁਲ ਐਬਸੋਲੂਟ ਮੈਜੋਰਿਟੀ 'ਚ ਨਾ ਹੋਵੋ, ਉੱਥੇ ਤੁਸੀਂ ਇਹਨਾਂ ਕੰਬੀਨੇਸ਼ਨਸ ਦੇ ਨਾਲ ਜਿਹੜਾ ਆਪਣਾ ਕੌਮੀ ਮਕਸਦ ਸਾਡਾ ਇਹੀ ਹੋਏਗਾ ਜਾਂ ਇਹੀ ਹੋਣਾ ਚਾਹੀਦਾ ਵੀ ਅਸੀਂ ਕੌਮ ਦਾ ਭਲਾ ਕਿਵੇਂ ਕਰ ਸਕਦੇ ਹਾਂ। ਔਰ ਇਸ ਜਿਹੜਾ ਉਹਨਾਂ ਦੀ ਕੌਂਸਲ ਦੀ ਜਿਹੜਾ ਉਹਨਾਂ ਦਾ ਇੱਕ ਓਕੇਜ਼ਨ ਉਹਨਾਂ ਨੇ ਰੱਖਿਆ ਕਿ ਵੀ ਜਿਹਦੇ 'ਚ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਮੌਕਾ ਦਿੱਤਾ ਕਿ ਵੀ ਤੁਸੀਂ ਆਪਣੀ ਗੱਲ ਕਰੋ ਆ ਕੇ। ਔਰ ਜਿਵੇਂ ਇਸ ਪ੍ਰੈਸ ਰਿਲੀਜ਼ ਦੇ ਮੁਤਾਬਕ ਹੈ ਕਿ ਸਿਟੀ ਆਫ ਸਵੈਨ ਸਟੈਂਡਸ ਇਨ ਸੋਲੀਡੈਰਿਟੀ ਵਿਦ ਸਿੱਖ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ in acknowledging impact of recent killings of diaspora Sikh activists। ਕਿ ਪ੍ਰੈਜੈਂਟੇਸ਼ਨ ਜਿਹੜੀ ਆ ਆਲਮੋਸਟ 2 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਜਿਸ 'ਚ ਉਹਨਾਂ ਨੇ ਆਪਣਾ ਕਿ ਸਿੱਖ ਕੇਸ ਨੂੰ ਪ੍ਰੈਜ਼ੈਂਟ ਕੀਤਾ, ਸਿੱਖ ਡੈਲੀਗੇਸ਼ਨ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਸਾਹਮਣੇ ਬਹੁਤ ਸਾਰੇ ਚੈਲੰਜਿੰਗ ਟਾਈਮ ਨੇ। ਸਿੱਖ ਐਕਟਿਵਿਸਟ ਦੀਆਂ ਜਾਨਾਂ ਜਾ ਰਹੀਆਂ ਨੇ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ। ਔਰ ਇਹ ਟਰਾਂਸਨੈਸ਼ਨਲ ਰੀਜਨ ਆਫ ਸਾਊਥ ਏਸ਼ੀਆ, ਪੰਜਾਬ ਨਾਲ ਸਾਡਾ ਸੰਬੰਧ ਹੈ। ਔਰ ਇਹ ਜਿਹੜੀਆਂ ਟ੍ਰੈਜਿਕ ਇਵੈਂਟਸ ਨੇ, ਫਿਰ ਉਹਦੇ 'ਚ ਉਹਨਾਂ ਨੇ ਜਿਹੜਾ ਰੈਫਰੈਂਡਮ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਵੀ ਉਹਨਾਂ ਨੇ ਜਿਹੜੀ ਹੈ ਅਸੀਂ ਜਸਟਿਸ ਔਰ ਹਿਊਮਨ ਰਾਈਟਸ ਦੀ ਗੱਲ ਕਰਦੇ। ਔਰ ਸਾਡੇ ਸਾਹਮਣੇ ਜਿਹੜੇ ਇਸ ਨੂੰ ਜਿਹੜੇ ਹਾਈਲਾਈਟ ਕਰਨ ਵਾਲੇ ਸਿੱਖ ਨੇ, ਉਹਨਾਂ ਨੂੰ ਜਿਹੜੇ ਖਤਰੇ ਦਰਪੇਸ਼ ਨੇ, ਉਸ ਦੇ ਲਈ ਅਸੀਂ ਐਕਸਪੈਕਟ ਕਰਦੇ ਹਾਂ ਕਿ ਵੀ ਇਹ ਸਟੈਂਡਿੰਗ ਅਪ ਅਗੇਂਸਟ ਦਾ ਅਲੈਜਡ ਐਕਸ਼ਨਸ ਆਫ ਦਾ ਮੈਜੋਰੀਟੇਰੀਅਨ ਗਵਰਨਮੈਂਟ ਇਨ ਇੰਡੀਆ which through various means have indicated responsibility for these tragic killings। ਸੋ ਇਹ ਕਿਉਂਕਿ ਜਦੋਂ ਸ਼ਾਰਟ ਟਾਈਮ ਹੁੰਦਾ ਤੁਸੀਂ ਰੈਫਰੈਂਸ 'ਚ ਗੱਲ ਕਰਦੇ ਹੋ, ਸੋ ਉਹਨਾਂ ਨੇ ਇਹ ਸਾਰੇ ਦੀ ਗੱਲ ਕੀਤੀ। ਫਿਰ ਡਿਊ ਕ੍ਰੈਡਿਟ, ਕਿਉਂਕਿ ਜਿਹੜਾ ਮੇਨ ਗੁਰਦੁਆਰਾ ਇਸ ਸਵਾਨ ਸਿਟੀ ਦਾ ਸਿੱਖ ਗੁਰਦੁਆਰਾ ਪਰਥ ਹੈ, ਇਹ ਬੈਨਟ ਸਪਰਿੰਗ 'ਚ ਹੈ, ਉਹਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਕਿਵੇਂ ਇਹ ਜਿਹੜੇ ਨੇ ਕਮਿਊਨਿਟੀ ਦਾ ਲਈ ਇੱਕ ਅਹਿਮਤਾ ਵਾਲਾ ਹੈ, ਔਰ ਕਿਵੇਂ ਇਹਨਾਂ ਜਿਨ੍ਹਾਂ ਨੂੰ ਡਿਸਅਪੀਅਰ ਕੀਤਾ ਗਿਆ ਉਹਨਾਂ ਦੀ ਯਾਦ ਦੀਵਾਨ, ਪ੍ਰੇਅਰ, ਸਪਲੀਕੇਸ਼ਨ, ਔਰ ਇਹ ਸਾਰੀ ਗੁਰਦੁਆਰਾ ਸਾਹਿਬ 'ਚ ਹੋਈ। ਔਰ ਇਹ ਅਸੀਂ ਜਿਹੜੇ ਹੈ, ਔਰ ਉਹਨਾਂ ਨੇ ਸਿਟੀ ਨੂੰ ਇਹ ਕਿਹਾ ਕਿ ਵੀ ਅਸੀਂ ਜਿਹੜਾ ਹੈ ਸਾਨੂੰ ਦਾ ਸਿਟੀ ਆਫ ਸਵਾਨ ਵਾਜ਼ ਰਿਕੁਐਸਟਡ ਟੂ ਜੁਆਇਨ ਦਾ ਗਲੋਬਲ ਕਮਿਊਨਿਟੀ ਇਨ ਰੈਕਗਨਾਈਜ਼ਿੰਗ ਦਾ ਇੰਪੋਰਟੈਂਸ ਆਫ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ 831। ਇਹ US ਸੈਨੇਟ ਦੇ ਵਿੱਚ ਜਿਹੜਾ ਪੇਸ਼ ਮਾਰਚ ਦੇ ਮਹੀਨੇ 'ਚ ਹੋਇਆ, ਉਹਦਾ ਬਿੱਲ ਨੰਬਰ ਹੈ 831, ਔਰ ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਦਾ ਐਕਟ ਬਿੱਲ ਹੈ ਅਜੇ ਤੱਕ, ਉਸ ਨੂੰ ਕਿਹਾ ਗਿਆ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਿਟੀ ਆਫ ਸਵੈਨ ਜਿਹੜੀ ਹੈ, ਐਂਡ ਉਹਨਾਂ ਨੇ ਕੀਤਾ ਹੈ ਕਿ ਵੀ the city of Swan remains committed to promoting diversity, inclusion and understanding within our community, Deputy Mayor Mel Congreton has repeatedly emphasized। ਇਹ ਡਿਪਟੀ ਮੇਅਰ ਦੀ ਸਟੇਟਮੈਂਟ ਹੈ ਕਿ ਵੀ ਅਸੀਂ ਸਵਾਨ ਸਿਟੀ ਅਸੀਂ ਕਮਿਟਡ ਹੈ, ਜਿਹਦੇ 'ਚ ਕਿ ਡਾਈਵਰਸਿਟੀ, ਅੱਡ ਭਾਈਚਾਰੇ, ਅੱਡ ਕਲਚਰਸ ਦੇ ਲੋਕ, ਇਨਕਲੂਜਨ ਔਰ ਜਿਹੜੀ ਹੈ ਅੰਡਰਸਟੈਂਡਿੰਗ ਵਿਦਨ ਆਵਰ ਕਮਿਊਨਿਟੀ। ਸੋ ਅਸੀਂ ਜਿਹੜਾ ਮੁਬਾਰਕਬਾਦ ਦਿੰਦੇ ਹਾਂ ਸਵੈਨ ਸਿਟੀ ਦੀਆਂ ਸਿੱਖ ਸੰਗਤਾਂ ਨੂੰ ਵੀ, ਔਰ
ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਡੈਲੀਗੇਸ਼ਨ ਨੂੰ ਵੀ ਜੀ ਕਿ ਜਿਨ੍ਹਾਂ ਨੇ ਬਿਲਕੁਲ ਠੀਕ ਟਾਈਮਿੰਗ ਦੇ ਉੱਤੇ ਸਿੱਖ ਕੇਸ ਨੂੰ ਸਾਹਮਣੇ ਲਿਆਂਦਾ ਹੈ। ਔਰ ਮੈਂ ਹੁਣ ਤੁਹਾਨੂੰ ਕਹਾਂਗਾ ਵੀ ਤੁਸੀਂ ਹਾਂਜੀ ਬਿਲਕੁਲ ਜੀ ਡਾਕਟਰ ਮੈਸੇजेस ਲੈ ਲਓ। ਹਾਂਜੀ, ਸਾਡੇ ਜਗਤਾਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ। ਅਮਰੀਕ ਸਿੰਘ ਵੜੈਚ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਨਿਹੰਗ ਸਿੰਘ ਜੀ ਡਾਕਟਰ ਸਾਹਿਬ ਜੀ ਆਨੰਦ ਜਿਹਾ ਆ ਗਿਆ ਸੁਣ ਕੇ, ਮਹਾਰਾਜ ਕਿਰਪਾ ਕਰਨ, ਮਿਸ ਨਾ ਕਰਿਆ ਕਰੋ ਪਲੀਜ਼, ਕਿਉਂਕਿ ਤਬੀਅਤ ਵੀ ਤਾਂ ਡਾਕਟਰ ਸਾਹਿਬ ਦੀ ਦੇਖਣੀ ਹੁੰਦੀ ਹੈ। ਉਹਨਾਂ ਦੀ ਤਬੀਅਤ ਠੀਕ ਹੋਏਗੀ ਤਾਂ ਹੀ ਆਪਾਂ ਪ੍ਰੋਗਰਾਮ ਕਰਾਂਗੇ, ਨਹੀਂ ਤੇ ਮੈਂ ਬੋਲਾਂਗੀ ਨਹੀਂ ਅਸੀਂ ਤੁਹਾਡਾ ਪਿਆਰ ਸਾਨੂੰ ਖਿੱਚ ਲਿਆਂਦਾ ਹੈ, ਤੁਸੀਂ ਫਿਕਰ ਨਾ ਕਰੋ। ਅਸੀਂ ਵੀ ਉਵੇਂ ਹੀ ਮਿਸ ਕਰਦੇ ਹਾਂ ਜਦੋਂ ਪ੍ਰੋਗਰਾਮ ਮਿਸ ਹੋਏ, ਤੁਹਾਨੂੰ ਅਸੀਂ ਮਿਸ ਕਰਦੇ ਹਾਂ ਬਹੁਤ। ਹਾਂਜੀ, ਸਿੰਘ ਜੀ ਚਾਵੇ ਤਾਂ ਤੇਰਾ ਖਾਲਸਾ, ਕਹਿੰਦੇ ਪੱਪੂ ਹੀ ਰਿਹਾ, ਆਪਣਾ ਸਭ ਕੁਝ ਭੁੱਲ ਗਿਆ। ਸੋ ਨਾਈਸ। ਗੁਰਨੇਕ ਨਿੱਜਰ ਜੀ, ਨਹੀਂ ਉਹਨੇ ਸਮ੍ਰਿਤੀ ਇਰਾਨੀ ਨੇ ਇਹਨੂੰ ਯਾਦ ਵੀ ਕਰਾਇਆ ਕਿ ਮੈਂ ਨਵੰਬਰ 84 ਤੁਸੀਂ ਕੀ ਕੀਤਾ ਸੀ। ਹਾਂਜੀ, ਫਿਰ ਅੱਗੇ ਗੁਰਨੇਕ ਨਿੱਜਰ ਜੀ ਵੀ ਕਹਿੰਦੇ ਨੇ ਕਿ ਆਜ਼ਾਦੀ ਹਾਲ ਹੈ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ, ਉਹਨਾਂ ਨੇ ਫਤਿਹ ਬੁਲਾਈ ਹੈ, ਖਾਲਸਾ ਜ਼ਿੰਦਾਬਾਦ ਵੀ ਕਿਹਾ। ਔਰ ਅਮਰਦੀਪ ਸਿੰਘ ਜੀ ਵੀ ਆਏ ਨੇ, ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਂਡ ਬਲਕਾਰ ਸਿੰਘ ਜੀ ਕਹਿੰਦੇ ਨੇ ਭਾਈ ਹਰਦੀਪ ਸਿੰਘ ਨਿੱਜਰ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਮੈਸੇਜ ਆਇਆ ਗਿਆ, ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਫਿਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਗਰਚਾ ਜੀ ਵੀ ਆਏ ਨੇ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ। ਗੋਵਿੰਦਰ ਸਿੰਘ ਜੀ ਕਹਿੰਦੇ ਸੱਚੋ ਸੱਚ ਇਜ਼ ਦਾ ਬੈਸਟ ਨੈਰੇਟਿਵ ਫॉर ਖਾਲਿਸਤਾਨ ਐਂਡ ਵੀ ਰਿਸਪੈਕਟ ਦਾ ਹੋਲ ਟੀਮ ਆਫ ਟੀਵੀ। ਥੈਂਕ ਯੂ ਸੋ ਮਚ। ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਸੈਯਦ ਇਕਬਾਲ ਜੀ ਕਹਿੰਦੇ ਡਾਕਟਰ ਸਾਹਿਬ ਵੀ ਆਰ ਮੂਵਿੰਗ ਅਵੇ ਫਰੋਮ ਨੇਚਰ ਐਂਡ ਰਿਸਪੌਂਸਿਬਿਲਿਟੀ ਐਂਡ ਗੁਰਮੁਖ। ਇਹ ਜਿਹੜਾ ਅਸੀਂ ਟ੍ਰਾਈਬਲਸ ਤੇ ਗੱਲ ਕੀਤੀ ਹੈ, ਅਸੀਂ ਕੁਦਰਤ ਤੋਂ ਦੂਰ ਹੋ ਰਹੇ ਔਰ ਕੁਦਰਤ ਕਾਦਰ ਦੀ ਬਣਾਈ ਹੋਈ ਹੈ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਕੁਦਰਤ 'ਚ ਰੱਬ ਵਸਦਾ ਹੈ। ਤੇ ਕੁਦਰਤ ਨਾਲੋਂ ਟੁੱਟਾਂਗੇ, ਕਾਦਰ ਨਾਲੋਂ ਟੁੱਟਾਂਗੇ ਤੇ ਫਿਰ ਦੁਖੀ ਹੋਵਾਂਗੇ, ਇਨਸਾਨੀਅਤ ਨੂੰ ਖੁਸ਼ੀ ਨਹੀਂ ਮਿਲ ਸਕਦੀ ਇਨਸਾਨ ਨੂੰ। ਬਿਲਕੁਲ। ਸਰਮੁਖ ਮੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਗੋਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ। ਜਵੇਦ ਦਾਰ ਵੀ ਵੈਰੀ ਗੁੱਡ ਗੋਡ ਬਲੈਸ ਯੂ। ਐਂਡ ਸੁਖਵਿੰਦਰ ਸਿੰਘ ਜੀ ਵੀ ਆਏ ਨੇ, ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਜਿੰਦਰ ਪੱਠਲ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਜੀ ਕਹਿੰਦੇ ਨੇ ਕਿ ਯੰਗ ਸਿੱਖ ਬॉयਜ਼ are died suffering heart attack, please raise issue with the Canada government for inquiries and find facts। ਜਸਕੀਰਤ ਸਿੰਘ ਜੀ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ। ਬਲਜੀਤ ਵੜੈਚ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਜੱਟ 47 ਵਾਲੇ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਸੰਜੇ ਸ਼ਰਮਾ ਕਹਿੰਦੇ ਵਾਹਿਗੁਰੂ ਜੀ। KS ਢਿੱਲੋਂ ਜੀ ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਡਾਕਟਰ ਸਾਹਿਬ ਜੀ ਵਾਹਿਗੁਰੂ ਫਤਿਹ ਜੀ ਚੜ੍ਹਦੀ ਕਲਾ ਬਖਸ਼ਣ। ਖਾਲਸਾ ਰਾਜ। ਗੁਰਮੇਲ ਸਿੰਘ ਸਾਰੇ ਆਏ ਨੇ। ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਐਂਡ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਔਰ ਜਸਵੰਤ ਸਿੰਘ ਜਗਜੀਤ ਸਿੰਘ ਸਾਰੇ ਜਣੇ ਆਏ ਨੇ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਫੇਸਬੁੱਕ ਤੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦਾ। ਕਮਲ ਸਿੰਘ, ਲੱਗਦਾ ਹੈ ਜਿਸ ਤਰ੍ਹਾਂ ਹਿੰਦੂਤਵੀ ਤਾਕਤਾਂ ਨੇ ਹਿੰਦੂ ਫੋਬੀਆ ਅੱਖਰ ਨੂੰ ਆਪਣੇ ਲਈ ਵਰਤਿਆ ਤੇ ਬਾਹਰਲੇ ਦੇਸ਼ਾਂ ਵਿੱਚ ਪ੍ਰਚਾਰਿਆ, ਹੁਣ ਸਿੱਖ ਨਸਲਕੁਸ਼ੀ ਨੂੰ ਟਾਕਰਾ ਦੇਣ ਲਈ ਹਿੰਦੂ ਨਸਲਕੁਸ਼ੀ ਅੱਖਰ ਲੈ ਕੇ ਆਏ ਹਨ। ਇਸ ਦਾ ਬਿਆਨ ਦੇਣ ਲਈ ਵਰਤਿਆ ਵੀ ਇੱਕ ਸਿੱਖਾਂ ਵਰਗਾ ਚਿਹਰਾ ਹੀ ਹੈ। ਕੱਲ੍ਹ ਦੀਆਂ ਅਖਬਾਰਾਂ ਵਿੱਚ RP ਸਿੰਘ ਦਾ ਬਿਆਨ ਸੀ ਕਿ ਜੰਮੂ ਕਸ਼ਮੀਰ ਵਿੱਚ 1999 ਤੋਂ ਬਾਅਦ ਹੋਈ ਹਿੰਦੂ ਨਸਲਕੁਸ਼ੀ ਦੇ ਕੇਸਾਂ ਨੂੰ ਕੇਂਦਰ ਸਰਕਾਰ ਨੇ ਦੁਬਾਰਾ ਖੋਲ੍ਹਿਆ। ਇਹ RP ਸਿੰਘ ਇਹਨਾਂ ਦਾ ਟੁੱਚਾ। ਮਨਜਿੰਦਰ ਸਿਰਸਾ, ਹੁਣ ਤਾਂ ਟੁੱਚਿਆਂ ਦੀ ਗਿਣਤੀ ਪੱਗਾਂ ਵਾਲੇ ਜਿਹੜੇ ਬੌਲਦ ਨੇ ਸ਼ਿੰਗਾਰੇ ਝੋਟੇ, ਉਹ ਇੰਨੀ ਕਹਿ ਕੇ ਵੀ ਉਹ ਪੂਰੀ ਫਰਿਸ਼ਤ ਭਰ ਜਾਏ, ਪੂਰਾ ਰਜਿਸਟਰ ਭਰ ਜਾਏ। ਪਰ ਇਹ ਝੂਠ ਕਿੰਨੀ ਕੁ ਦੇਰ ਖਲੋਂਦਾ? ਮੇਰਾ ਖਿਆਲ ਹੈ ਵੀ ਇਹਨਾਂ ਦੇ ਇਸ ਨੈਰੇਟਿਵ ਨੂੰ ਜਿਹੜਾ ਉਹ ਅਸੀਂ ਚੈਲੰਜ ਕਰ ਹੀ ਰਹੇ ਹਾਂ, ਪਰ ਹੋਰ ਵੀ ਇਫੈਕਟਿਵਲੀ ਕਰਨ ਦੀ ਲੋੜ ਹੈ। ਬੌਬ ਸਿੰਘ, ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਕਹੀ ਹੈ ਔਰ ਉਹਨਾਂ ਨੇ ਕਿਹਾ ਵੀ ਦੀਨ ਦੁਨੀਆ ਦਾ ਦਰਦ ਜਾਣਨਾ, ਗਰੀਬ ਨੂੰ ਪਾਲਣਾ ਤੇ ਦੁਸ਼ਮਣ ਨੂੰ ਗਾਲਣਾ ਹੀ ਸਾਡਾ ਧਰਮ ਹੈ। ਇਹੀ ਗੁਰੂ ਨਾਨਕ ਦਾ ਸਿੱਖ ਪੰਥ ਹੈ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਹੈ। ਬੌਬ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਪ੍ਰਭਦਿਆਲ ਸਿੰਘ, ਦਵਿੰਦਰ ਸੰਧੂ, ਹਰਮਿੰਦਰ ਸਿੰਘ, ਹਰਜਿੰਦਰ ਗਿੱਲ, ਸੋਹਣ ਸਿੰਘ ਮਾਲ, ਗੁਲਾਮ ਨਾ ਰਹੋ, ਇਹਨਾਂ ਸਾਰਿਆਂ ਨੇ ਵੀ ਫਤਿਹ ਬੁਲਾਈ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ।
ਔਰ ਗੁਲਾਮ ਨਾਰ ਹੋਣ ਦੀ ਆਈਡੀ ਤੋਂ ਇੰਡੀਆ ਦਾ ਦੱਬਿਆ ਪੰਜਾਬ ਖਾਲਿਸਤਾਨ ਬਣੇਗਾ। ਔਰ ਫਿਰ ਉਹਨਾਂ ਨੇ ਕਿਹਾ ਵੀ ਪੰਜਾਬ ਪਾਣੀ ਵਿੱਚ ਡੋਬ ਕੇ ਖਤਮ ਕਰ ਦਿੱਤਾ ਹੈ, ਪਰ ਅਜੇ ਸਿੱਖ ਅਜੇ ਵੀ ਕਹਿੰਦੇ ਨੇ ਕਿ ਸਾਡੀ ਵਾਰੀ ਮੁਸਲਮਾਨਾਂ ਤੋਂ ਬਹੁਤ ਬਾਅਦ ਆਉਣੀ ਹੈ। ਮਨੀਪੁਰ ਦੇ ਈਸਾਈ ਜਾਲ ਕੇ ਰੱਖਤੇ, ਹਰਿਆਣੇ ਦੇ ਮੁਸਲਮਾਨ ਕੁੱਟ-ਕੁੱਟ ਕੇ ਮਾਰਤੇ, ਪੰਜਾਬ ਪਾਣੀ ਵਿੱਚ ਡੋਬ ਕੇ ਮਾਰਤਾ। ਨੋ ਡਾਊਟ। ਦੇਖੋ ਸਿੱਖਾਂ ਦੇ ਖਿਲਾਫ ਤਾਂ ਪਿਛਲੇ 39 ਸਾਲਾਂ ਤੋਂ ਇਨ ਪਾਰਟਿਕੂਲਰ, ਇਨ ਜਨਰਲ ਤਾਂ 47 ਤੋਂ ਬਾਅਦ ਹੀ ਹੈ ਜਦੋਂ, ਔਰ ਸਾਡੀਆਂ ਤਾਂ ਆਲਮੋਸਟ 2 ਜਨਰੇਸ਼ਨਾਂ ਉਹਨਾਂ ਨੇ, ਇੱਕ 1984 ਤੋਂ 1995 ਤੱਕ ਲੱਖ 1.5 ਲੱਖ ਮਾਰਿਆ ਹੈ। ਫਿਰ ਡਰੱਗਸ ਨਾਲ ਜੇ ਕਹਿਣਾ ਹੋਏ ਉਹ ਵੀ 2-2.5 ਲੱਖ ਨੌਜਵਾਨ ਇਹਨਾਂ ਪਿਛਲੇ 30 ਸਾਲਾਂ ਦੇ ਵਿੱਚ ਮਾਰਿਆ ਗਿਆ। ਪਰ ਜਦੋਂ ਇਹ ਕਿਹਾ ਜਾ ਰਿਹਾ ਵੀ ਆਲ ਆਊਟ ਵਾਰ, ਟੋਟਲ ਵਾਰ, ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਸ ਲੈਵਲ ਦੇ ਉੱਤੇ ਹਿੰਦੂਤਵੀ ਭੀੜਾਂ ਰਾਹੀਂ ਜੋ ਨਵੰਬਰ 84 ਦਾ ਦੁਹਰਾਅ ਹੈ, ਉਹ ਦੁਹਰਾਅ ਵੀ ਇਹਨਾਂ ਨੇ ਦੁਹਰਾਣਾ। ਜੇ ਇਹਨਾਂ ਨੂੰ ਲੱਗਾ ਕਿ ਭਾਈ ਇਹਨਾਂ ਦਾ ਜਿਹੜਾ ਏਜੰਡਾ ਹੈ ਉਹਦੇ 'ਚ ਅਜੇ ਉਹਨਾਂ ਨੇ ਕਿੱਥੇ ਸਾਨੂੰ ਰੱਖਣਾ ਹੈ, ਉਸ ਦੁਹਰਾਅ ਲਈ ਜੋ ਕਿ ਹਿੰਦੂ ਭੀੜਾਂ ਰਾਹੀਂ ਈਸਾਈਆਂ ਦੇ ਖਿਲਾਫ ਜਿਹੜਾ ਸਟੇਟ ਔਰ ਭੀੜ ਇਕੱਠੀ ਹੋ ਕੇ, ਔਰ ਹਰਿਆਣੇ 'ਚ ਜੋ ਮੁਸਲਮਾਨਾਂ ਦੇ ਨਾਲ ਹੋ ਰਿਹਾ। ਸੋ ਇਸ ਕੰਟੈਕਸਟ 'ਚ ਮੇਰਾ ਖਿਆਲ ਹੈ ਕਿਹਾ ਜਾਂਦਾ ਹੈ ਕਿ ਭਾਈ ਨੈਕਸਟ ਸਿੱਖਾਂ ਦੀ ਵਾਰੀ ਹੈ, ਅਦਰਵਾਈਜ਼ ਤਾਂ ਹਰ ਇੱਕ ਨੂੰ ਪਤਾ ਹੈ ਸਾਡੇ ਖਿਲਾਫ ਟੋਟਲ ਵਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।